अस्सलाम वालेकुम जी। ਸਿਆਣੇ ਕਹਿੰਦੇ ਆ ਵੀ ਕਿਤਾਬਾਂ ਪੜ੍ਹੀਆਂ ਚੇਤੇ ਨਹੀਂ ਰਹਿੰਦੀਆਂ, ਵੀ ਕਿੰਨੀਆਂ ਜ਼ਿੰਦਗੀ 'ਚ ਪੜ੍ਹ ਲੀਆਂ, ਪਰ ਉਹਨਾਂ ਦਾ ਫਾਇਦਾ ਕਿੱਦਾਂ ਵੀ ਤੁਸੀਂ ਕਿਤੇ ਸਫ਼ਰ ਤੇ ਨਿਕਲੇ ਆ। ਜਿੱਦਾਂ ਹੁਣ ਤੁਸੀਂ ਪਾਕਿਸਤਾਨ ਤੇ ਆਏ, ਪੱਕੀ ਸੜਕ ਦੇ ਉੱਤੇ ਬੋਰਡ ਲੱਗੇ ਆ, ਹੁਣ ਤੁਸੀਂ ਕਿੰਨਾ ਸਫ਼ਰ ਕੀਤਾ, ਕਿੰਨੇ ਬੋਰਡ ਰਾਹ ਦੇ ਵਿੱਚ ਆਏ, ਤੁਸੀਂ ਜਿਹੜਾ ਬੋਰਡ ਪੜ੍ਹ ਕੇ ਆਪ ਦਾ ਰੁੱਖ ਤੁਸੀਂ ਸਿੱਧਾ ਕਰਦੇ ਗਏ ਵੀ ਪੜ੍ਹ ਕੇ ਵੀ ਇੱਕ ਸੜਕ ਸੱਜੇ ਜਾਂਦੀ, ਇੱਕ ਖੱਬੇ ਜਾਂਦੀ, ਇੱਕ ਸਿੱਧੀ ਜਾਂਦੀ, ਤੁਸੀਂ ਪੜ੍ਹ ਕੇ ਦੇਖ ਲਿਆ ਵੀ ਸਾਡੀ ਮੰਜ਼ਿਲ ਐ ਨੂੰ ਆ, ਤੁਸੀਂ ਸੱਜੇ ਮੁੜ ਗਏ, ਤੁਹਾਨੂੰ ਟਾਈਮ ਦੀ ਟਾਈਮ ਉਹਨੇ ਸਿੱਧਾ ਰੁੱਖ ਕਰਤਾ, ਤੁਸੀਂ ਆਪਣੀ ਉਧਰ ਨੂੰ ਹੋ ਗਏ, ਗਾਂਹ ਬੋਰਡ ਆਇਆ ਤੇ ਹੁਣ ਜਦੋਂ ਤੁਸੀਂ ਮੰਜ਼ਿਲ ਤੇ ਪਹੁੰਚਿਆ ਤੁਹਾਨੂੰ ਇਹ ਤਾਂ ਨਹੀਂ ਚੇਤੇ ਵੀ ਕਿੰਨੇ ਕੁ ਬੋਰਡ ਆਏ ਸੀ, ਕਿਹੜੀ ਥਾਂ ਤੇ ਆਈ ਸੀ, ਕਿੱਦਾਂ ਦੇ ਆਏ ਸੀ। ਇੱਦਾਂ ਹੀ ਜਿਹੜੀਆਂ ਕਿਤਾਬਾਂ ਪੜ੍ਹੀਆਂ ਹੁੰਦੀਆਂ ਨਾ, ਕਿਤੋਂ ਮੱਤ ਲਿਖੀ ਹੋਈ ਬੰਦਾ ਨੇ ਪੜ੍ਹੀ ਆ, ਵੀ ਇੱਕ ਬੰਦਾ ਕਹਿੰਦਾ ਵੀ ਮੈਂ ਬੜੀਆਂ ਜ਼ਿੰਦਗੀ 'ਚ ਕਿਤਾਬਾਂ, ਬੰਦਾ ਕਹਿੰਦਾ ਵੀ ਤੈਨੂੰ ਤੂੰ ਕੀ ਖੱਟਿਆ ਵੀ ਪੜ੍ਹ ਕੇ, ਇਹ ਗੱਲ ਨਹੀਂ ਹੁੰਦੀ। ਉਹ ਜਿਹੜੇ ਟਾਈਮ ਉਹ ਪੜ੍ਹ ਰਿਹਾ ਸੀ ਉਸ ਟਾਈਮ ਉਹਦੀ ਸੋਚ ਦਾ ਰੁੱਖ ਬਦਲ ਰਿਹਾ ਸੀ, ਉਸ ਟਾਈਮ ਉਹਦੇ ਉਹ ਕੰਮ ਆਈਆਂ ਤੇ ਉਹ ਅੱਜ ਜਿੱਥੇ ਬੈਠਾ ਵੀ ਉਸ ਟਾਈਮ ਕਈਆਂ ਸ਼ੈਵਾਂ ਤੋਂ ਭੈੜੀਆਂ ਤੋਂ ਬਚ ਗਿਆ, ਉਹ ਜਿਹੜੀ ਪੜ੍ਹਾਈ ਦੀ ਮੱਤ ਸੀ ਉਹਦੇ ਕੰਮ ਆਉਂਦੀ ਰਹੀ। ਇੱਦਾਂ ਹੀ ਜਿੱਦਾਂ ਉਹ ਇੱਕ ਬੋਰਡ ਤੋਂ ਗਲਤ ਮੁੜ ਜਾਂਦੇ ਤਾਂ ਉਹ ਮੰਜ਼ਿਲ ਨਹੀਂ ਸੀ ਲੱਭਣੀ, ਤੇ ਇੱਦਾਂ ਹੀ ਜਿਹੜੇ ਬੰਦੇ ਉਹ ਕਿਤੇ ਲਿਖਿਆ ਹੋਇਆ ਪੜ੍ਹਦੇ ਆ ਨਾ, ਜਿਵੇਂ ਬੰਦਿਆਂ ਨੇ ਇੱਕ ਸ਼ੌਕ ਹੁੰਦਾ ਕਿਤਾਬ ਪੜ੍ਹਨ ਦਾ, ਉਹ ਇਹ ਨਹੀਂ ਹੈ ਵੀ ਉਹ ਰਾਏਗਾਂ ਚਲੀ ਗਈ, ਇਹ ਜ਼ਰੂਰੀ ਹੁੰਦਾ ਵੀ ਮੂੰਹ ਜ਼ਬਾਨੀ ਯਾਦ ਕਰਨੀ ਹੁੰਦੀ, ਵੀ ਸਾਰੀਆਂ ਮੂੰਹ ਜ਼ਬਾਨੀ ਯਾਦ ਆ ਮੈਂ ਤੈਨੂੰ ਸੁਣਾ ਤੂੰ ਕਿੰਨੀਆਂ ਪੜ੍ਹੀਆਂ, ਨਾ ਇਹ ਗੱਲ ਨਹੀਂ। ਜਦੋਂ ਪੜ੍ਹੀਆਂ ਸੀ ਉਦੋਂ ਉਹਦੀ ਸੋਚ ਦਾ ਰੁੱਖ ਸਿੱਧਾ ਹੋ ਗਿਆ, ਉਹਦੇ ਕੰਮ ਆ ਗਈਆਂ, ਉਹਦੀ ਜ਼ਿੰਦਗੀ ਬਣ ਗਈ। ਇੱਦਾਂ ਹੀ ਕਹਿ ਲਓ ਵੀ ਚਲੋ ਦੇਰ ਲੱਗ ਗਈ, ਪਰ ਜਿੱਦਾਂ ਹੁਣ ਸਾਡੇ ਵੀ ਕਹਿ ਲਓ ਵੀ ਸੋਚ ਦਾ ਰੁੱਖ। ਹੁਣ ਮੈਂ ਇੱਕ ਦਿਨ ਬੈਠਾ, ਇੱਕ ਨਾ ਬਜ਼ੁਰਗ ਬੰਦੇ ਸਾਡੇ ਅਮਰੀਕਾ ਤੋਂ ਸਰਦਾਰ ਸੀ, ਥੀਏਟਰ ਦੇ ਵਿੱਚ ਆਉਂਦੇ ਸੀ, ਤੇ ਇੱਕ ਸਾਡੇ ਪਾਕਿਸਤਾਨ ਦੇ ਇਕਬਾਲ ਕੈਸਰ ਸਾਹਿਬ ਸੀ, ਹੁਣ ਉਹਨਾਂ ਦਾ ਮੇਰੇ ਨਾਂ ਚੇਤੇ ਨਹੀਂ। ਜਿਹੜਾ ਕੰਮ ਆ ਹੁਣ ਦੇਖ ਰਹੇ ਆ ਨਾ, ਹੁਣ ਬੀਤ ਚਾ ਰਿਹਾ, ਹੁਣ ਦੇਖਣ ਚ ਆ ਰਿਹਾ, ਹੁਣ ਨਿਗਾਹ 'ਚ ਚੜ੍ਹ ਰਿਹਾ। ਜਦੋਂ ਬੰਦੇ ਉਦੋਂ ਹੀ ਮੰਨਦੇ ਆ ਜਦੋਂ ਕੋਈ ਸ਼ਾਇਦ ਨਿਗਾਹ 'ਚ ਚੜ੍ਹਦੀ ਹੈ ਵੀ ਦਿਖਣ ਵਾਲੀ ਸ਼ਾਇਦ ਵਿਕਦੀ ਹੈ। ਉਹ ਬੰਦਿਆਂ ਨੇ ਅੱਜ ਤੋਂ 15 ਸਾਲ ਪਹਿਲਾਂ ਇਹਨਾਂ ਰਾਵਾਂ ਤੋਂ ਕੰਡੇ ਚੁਗੇ, ਇਹ ਜਿਨ੍ਹਾਂ ਤੇ ਅਸੀਂ ਅੱਜ ਤੁਰ ਰਹੇ, ਜਿਨ੍ਹਾਂ ਤੇ ਅਸੀਂ ਭੱਜੇ ਫਿਰਦੇ ਆ ਨਾ, ਜਿਨ੍ਹਾਂ ਰਾਵਾਂ ਤੇ, ਇਹਨਾਂ ਰਾਵਾਂ ਤੋਂ ਕੰਡੇ ਉਹਨਾਂ ਬਜ਼ੁਰਗਾਂ ਨੇ ਚੁਗੇ ਸੀ। ਉਹ ਦੱਸਦੇ ਆ ਵੀ 15 ਸਾਲ ਪਹਿਲਾਂ ਇਹ ਗੱਲ ਕੀਤੀ, ਇਹ ਸਾਈਂ ਦੀ ਗੱਲ ਕੀਤੀ। ਉਹ ਕਹਿੰਦੇ ਵੀ ਅਸੀਂ ਰਸਾਲੇ ਛਪਾਏ, ਅਸੀਂ ਅਖਬਾਰਾਂ 'ਚ ਕਢਾਇਆ, ਅਸੀਂ ਕਿਤਾਬਾਂ ਲਿਖੀਆਂ। ਉਹ ਕੱਲੀ ਕੱਲੀ ਥਾਂ ਦਾ ਲੱਭ ਕੇ ਇਕਬਾਲ ਕੈਸਰ ਸਾਹਿਬ ਨੇ ਨਾਂ ਲਿਖਿਆ, ਜਿਹਦੇ ਨਾਲ ਸਾਡੀ ਪੰਜਾਬ ਦੀ ਤਾਰੀਖ ਜੁੜੀ ਸੀ। ਕੱਲੀ ਕੱਲੀ ਸ਼ੈ ਲੱਭ ਕੇ ਕਿੰਨੀ ਮਿਹਨਤ ਕੀਤੀ, ਤੇ ਉਹ ਹੁਣ ਜੇ ਕੋਈ ਕਹੇ ਵੀ ਉਹ ਕੀ ਫਾਇਦਾ ਹੋਇਆ ਵੀ ਤੁਹਾਨੂੰ ਇੰਨਾ ਖਪਣ ਦਾ, ਲੈ ਆਹ ਫਾਇਦਾ ਹੋਇਆ। ਉਦੋਂ ਦਾ ਰੁੱਖ ਸਿੱਧਾ ਹੋਇਆ ਨਾ, ਤੇ ਅੱਜ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਰਹੇ। ਉਹਨਾਂ ਦੀ ਮਿਹਨਤ। ਸਿਆਣੇ ਕਹਿੰਦੇ ਵੀ ਸ਼ੇਰਾਂ ਦੀਆਂ ਮਾਰੀਆਂ ਗਿੱਦੜ ਖਾਂਦੇ। ਸਾਡੇ ਪਿਓ ਦਾਦੇ ਜਿਹੜੀ ਮਿਹਨਤ ਕਰ ਗਏ ਹੈ, ਜਿਹੜੀ ਨੇਕੀ ਕਰ ਗਏ, ਤੇ ਅਸੀਂ ਅੱਜ ਚੌੜੇ ਹੋਏ ਬੈਠੇ ਹਾਂ, ਉਹਦੇ ਤੇ ਅਸੀਂ ਚੌੜੇ ਹੋਏ ਬੈਠੇ। ਤੇ ਸਾਡੇ ਕੋਲ ਜੀ ਇਸ ਟਾਈਮ ਅਮਰੀਕਾ ਤੋਂ ਸਰਦਾਰ ਆਏ, ਉਹਨਾਂ ਨੂੰ ਪੁੱਛਦੇ ਆ ਵੀ ਇੱਕ ਤਾਂ ਪਿਛੋਕੜ ਕੀ ਆ, ਤੇ ਫਿਰ ਬਹੁਤ ਹੀ ਚੰਗੀ ਗੱਲ ਆ ਵੀ ਸਾਡੇ ਕੋਲ ਅੱਗੇ ਪਿੱਛੇ ਵੀ ਆਉਂਦੇ ਰਹਿੰਦੇ ਆ। ਇਹ ਭਾਜੀ ਟਰੱਕ ਚਲਾਉਂਦੇ, ਟਰੱਕ ਦੇ ਡਰਾਈਵਰ, ਤੇ ਉਹ ਟਰੱਕ ਦੀ ਡਰਾਈਵਰੀ ਦੀ ਵੀ ਗੱਲ ਪੁੱਛਾਂਗੇ ਇਹਨਾਂ ਨੂੰ ਵੀ ਔਖਾ ਕੰਮ ਆ ਸੌਖਾ ਕੰਮ ਆ ਕਿੱਦਾਂ ਕਰਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਕੀ ਨਾਂ ਤੁਹਾਡਾ? ਰਾਜਵੀਰ ਸਿੰਘ ਨਾਹਲ ਜੀ। ਰਾਜਵੀਰ ਸਿੰਘ ਨਾਹਲ। ਨਾਹਲ ਗੋਤ ਹੋਈ? ਹਾਂਜੀ ਹਾਂਜੀ। ਅੱਛਾ, ਤੇ ਇੰਡੀਆ 'ਚ ਪਿਛੋਕੜ ਤੁਹਾਡਾ ਕੀ ਹੈ? ਫਗਵਾੜੇ ਤੋਂ ਜੀ। ਫਗਵਾੜੇ ਤੋਂ? ਹਾਂਜੀ ਹਾਂਜੀ, ਜ਼ਿਲ੍ਹਾ ਕਪੂਰਥਲਾ। ਅੱਛਾ, ਫਗਵਾੜਾ ਤਹਿਸੀਲ ਆ? ਫਗਵਾੜਾ ਤਹਿਸੀਲ, ਹਾਂਜੀ। ਜ਼ਿਲ੍ਹਾ ਕਪੂਰਥਲਾ? ਹਾਂਜੀ ਹਾਂਜੀ। ਤੇ ਪਿੰਡ? ਨਵਾਂ ਪਿੰਡ ਜੀ। ਨਵੇਂ ਪਿੰਡ ਦੇ ਆ? ਹਾਂਜੀ। ਵਾਹ ਵਾਹ। ਤੇ ਤੁਹਾਡਾ ਕਿੰਨਵਾਂ ਗੇੜਾ ਪਾਕਿਸਤਾਨ 'ਚ? ਮੇਰਾ ਤਾਂ ਪਹਿਲਾਂ ਹੀ ਉਹਦਾ। ਅੱਛਾ। ਹਾਂ, ਤੇ ਮੈਂ ਕਰਤਾਰਪੁਰ ਸਾਹਿਬ ਅੱਗੇ ਆ ਗਿਆ 2 ਵਾਰੀ। ਹਾਂ, ਪਾਕਿਸਤਾਨ ਦੇ ਵਿੱਚ ਇਦਾਂ? ਹਾਂਜੀ, ਪਹਿਲੀ ਵਾਰੀ। ਹਾਂਜੀ, ਡੈਡੀ ਮੰਮੀ ਆਇਓ ਨਾਲ, ਹੁਣ ਮੇਰੇ ਦੂਜੀ ਵਾਰੀ ਉਹ ਅੱਗੇ ਫਿਰ ਗਿਆ। ਅੱਛਾ, ਉਹ ਅੱਗੇ ਵੀ ਫਿਰ? ਹਾਂਜੀ, ਉਹ ਇੱਕ ਵਾਰੀ ਗੇੜਾ ਮਾਰ ਗਏ। ਹਾਂ, ਹੁਣ ਗਾਹਾਂ ਅਗਲੀ ਨਸਲ ਚੱਲ ਰਹੀ ਹੈ। ਜੀ ਜੀ। ਹਾਂ, ਸਵਾਦ ਤਾਂ ਫਿਰ ਨਾ ਵੀ ਤੀਸਰੀ ਨਸਲ ਨੂੰ ਅਸੀਂ ਉਂਗਲੀ ਫੜਾ ਕੇ ਜਾਈਏ ਜੀ। ਇਹਨੂੰ ਟਰਾਈ ਤਾਂ ਇਹੀ, ਕੋਸ਼ਿਸ਼ ਤਾਂ ਇਹੀ ਹੈ ਜੀ। ਹਾਂ। ਹਾਂਜੀ ਹਾਂਜੀ। ਅੱਛਾ, ਤੁਸੀਂ ਫਿਰ ਉੱਥੇ ਜਿਹੜਾ ਟਰੱਕ ਚਲਾਉਂਦੇ ਆ ਜੀ, ਇਹ ਸਾਡੇ ਇੱਥੇ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਟਰੱਕ ਡਰਾਈਵਰ ਹਨ, ਹਾਂਜੀ, ਜ਼ਿੰਦਗੀ ਉਹਨਾਂ ਦੀ ਵੀ ਬੜੀ ਔਖੀ ਆ। ਵੀ ਆਪਣੇ ਪਾਕਿਸਤਾਨ 'ਚ ਰਹਿ ਕੇ, ਆਪਣੇ ਮੁਲਕ 'ਚ ਰਹਿ ਕੇ ਨਾ, ਦੇਸ਼ 'ਚ ਰਹਿ ਕੇ ਉਹ ਪਰਦੇਸੀ ਆ। ਵੀ ਇੱਥੋਂ ਗੱਡੀ ਲੱਦ ਲਈ ਨਾ ਵੀ ਹੈਦਰਾਬਾਦ ਕਰਾਚੀ ਨੂੰ ਚਲੇ ਗਏ, ਜੀ ਜੀ। ਲੈ 8-8 ਦਿਨ ਲੱਗ ਜਾਂਦੇ ਮੁੜਦਿਆਂ ਨੂੰ, 15-15 ਦਿਨ। ਈਦ ਦੇ ਦਿਨਾਂ ਦੇ ਵਿੱਚ ਵੀ ਸਾਡੇ ਟਰੱਕ ਡਰਾਈਵਰ ਜਿਹੜੇ ਸਾਡਾ ਪੂਰਾ ਨਿਜ਼ਾਮ ਚਲਾ ਰਹੇ ਆ ਨਾ, ਉਹ ਈਦ ਵਾਲੇ ਦਿਨ ਵੀ ਆਪਣੇ ਘਰ ਨਹੀਂ ਹੁੰਦੇ। ਤੇ ਉੱਥੇ ਜਿਹੜਾ ਤੁਸੀਂ ਟਰੱਕ ਚਲਾਉਣਾ, ਵੀ ਉਹਦੇ 'ਚ ਕੀ ਅਖਿਆਈਆਂ ਸਖਿਆਈਆਂ, ਤੁਹਾਡਾ ਕਿੰਨਾ ਤਜਰਬਾ ਹੋ ਗਿਆ, ਕਿੰਨਾ ਟਾਈਮ ਹੋ ਗਿਆ ਅਮਰੀਕਾ ਗਏ ਨੂੰ? ਮੈਨੂੰ ਟਰੱਕ ਚਲਾਉਂਦਾ ਨੂੰ ਤਾਂ ਹੁਣ 24-25 ਸਾਲ ਹੋ ਗਏ ਜੀ ਉੱਦਾਂ। 25 ਸਾਲ? ਹਾਂਜੀ। ਅੱਛਾ। ਤੇ ਪਰ ਮੈਂ ਜ਼ਿਆਦਾ ਲੋਕਲ ਹੀ ਚਲਾਉਣਾ।
ਮੰਨ ਲਓ ਜਦੋਂ ਸ਼ਹਿਰ 'ਚ ਹੀ ਸਮਝ ਲਓ ਤਾਂ ਸਵੇਰੇ ਸਟਾਰਟ ਕਰਨਾ ਸ਼ਾਮ ਨੂੰ ਘਰੇ ਜਾਂਦਾ। ਅੱਛਾ ਹਾਂਜੀ ਮੈਂ ਇਹਨਾਂ ਦੀ ਮੌਜ ਹੈਗੀ ਹੈ ਨਾ, ਅੱਛਾ, ਲੰਮਾ ਰੂਟ ਨਹੀਂ ਹੈ। ਲੰਮੇ ਰੋਡ ਤੇ ਨਹੀਂ ਗਿਆ। ਇਹਨਾਂ ਦੀ ਮੌਜ ਹੈ, ਸਵੇਰ ਜਾਓ ਸ਼ਾਮੀ। ਵਿੱਚ ਮੈਂ 2 ਸਾਲ ਗਿਆ ਸੀ ਪਰ ਉਦੋਂ ਸ਼ੁਰੂ ਤੋਂ ਮੈਂ ਜ਼ਿਆਦਾ ਲੋਕਲੀ ਕੀਤਾ। ਹਾਂ ਹਾਂਜੀ ਪਰ ਉੱਥੇ ਜਿਹੜਾ ਨਾ ਟਰੱਕ ਉੱਥੇ ਮਤਲਬ ਵਧੀਆ ਹੈ ਉੱਦਾਂ, ਮਤਲਬ ਉੱਥੇ ਤੁਹਾਨੂੰ ਸਹੂਲਤਾਂ ਪੂਰੀਆਂ। ਜੇ ਤੁਸੀਂ ਬਾਹਰ ਵੀ ਜਾਂਦੇ ਆ ਨਾ ਹਾਂ ਤੇ ਤੁਹਾਨੂੰ ਟਰੱਕ ਸਟਾਪ ਆ ਖੜੇ ਕਰਨ ਨੂੰ, ਨਹਾਉਣ ਨੂੰ। ਹੁਣ ਦੇਖ ਲਓ ਘਰੇ ਤਾਂ ਹਲੇ ਆਪਾਂ ਆਪਣਾ ਬਾਥਰੂਮ ਜਿਹੜਾ ਮੰਨ ਲਓ ਟੱਬਰ ਸਾਰੇ ਨਹਾਉਣ ਡਿਆ ਆ, ਪਹਿਲਾਂ 2 ਜੀ ਨਹਾੜੇ 4 ਨਹਾੜੇ ਬਾਅਦ ਤੁਸੀਂ ਆ। ਪਰ ਉੱਥੇ ਆ ਜਿਹੜਾ ਟਰੱਕ ਸਟਾਪ ਤੇ ਜਦੋਂ ਤੁਸੀਂ ਜਾਣਾ ਆ ਤੇ ਉੱਥੇ ਤੁਹਾਨੂੰ ਕਲੀਨ ਕਰਕੇ ਦੇਣਾ ਉਹਨਾਂ ਨੇ। ਜੇ ਇੱਕ ਬੰਦਾ ਨਹਾ ਕੇ ਨਿਕਲ ਗਿਆ ਤਾਂ ਉਹਨੇ ਸਾਫ਼ ਕਰਕੇ ਨਵੇਂ ਸਿਰੇ ਤੌਲੀਆ ਸਾਬਣ ਸਾਰਾ ਕੁਝ ਤੁਹਾਨੂੰ ਰੱਖ ਕੇ ਉਹ ਦੇਣਾ ਉੱਥੇ। ਉੱਥੇ ਟਰੱਕ ਪਾਰਕ ਕਰਨਾ ਜਿੱਦਾਂ ਹੁਣ ਤੁਹਾਡੇ ਪਲਾਜ਼ੇ ਬਣੇ ਨਾ ਹਾਂਜੀ ਹਾਂਜੀ ਇਦਾਂ ਜਿੱਦਾਂ ਹੋਟਲ ਉੱਥੇ ਬਣੇ ਆ, ਮਤਲਬ ਜਿੱਥੇ ਤੇਲ ਪਾਉਣਾ ਆ ਨਾਲ ਹੀ ਉਹਨਾਂ ਦੇ ਇਦਾਂ 100-150 ਟਰੱਕ ਖੜਾ ਕਰਨ ਨੂੰ ਪਾਰਕਾਂ ਬਣੀਆਂ ਆ। ਹਾਂ ਤੇ ਉੱਥੇ ਟਰੱਕ ਖੜਾ ਕਰੋ, ਰਾਤ ਨੂੰ ਸੌਮੋ ਆਪਣਾ ਤੇ ਸਵੇਰੇ ਉੱਠ ਕੇ ਉੱਥੇ ਨਹਾਵੋ ਧੋਵੋ ਜਿੱਦਾਂ ਮਰਜ਼ੀ। ਹਾਂ ਉਹ ਤੋਂ ਵੀ ਕੋਈ ਚਾਰਜ ਕਰਦੇ ਨੇ ਫਿਰ ਉਹ? ਨਹੀਂ ਉਹ ਤੇਲ ਜਿਹੜਾ ਪਾਉਣੇ ਤੁਸੀਂ ਨਾ ਅੱਛਾ ਉਹਦੇ ਨਾਲ ਚੱਲ ਜਾਂਦਾ। ਹਾਂਜੀ ਅੱਛਾ, ਜਿਸ ਤਰ੍ਹਾਂ ਸਾਡੇ ਰੈਸਟ ਏਰੀਆ ਨੇ ਮੋਟਰਵੇ ਤੇ ਆਉਂਦੇ ਹਾਂਜੀ ਇਦਾਂ ਹਾਂ ਵੀ ਕੰਪਨੀਆਂ ਦਾ ਹੋਣਾ ਨਾ ਉਹ। ਹਾਂ ਕੰਪਨੀਆਂ ਵੱਡੀਆਂ ਕੰਪਨੀਆਂ ਦੇ। ਮਗਰ ਇਹ ਵਧੀਆ ਗੱਲ ਹੈ ਕਿ ਚਾਰਜ ਨਹੀਂ ਕਰਦੇ। ਪਰ ਉੱਥੇ ਤਾਂ ਵੱਡੀਆਂ ਕੰਪਨੀਆਂ ਜੇ ਤੁਸੀਂ ਇੱਕ ਥਾਂ ਤੋਂ ਤੇਲ ਪਵਾ ਲਿਆ ਕਿਤੇ ਵੀ ਪਵਾ ਲਿਆ ਹਾਂ ਹਾਂ ਤੁਸੀਂ ਨਹਾ ਲਓ ਕਿਤੇ ਹੋਰ ਜਾ ਕੇ ਭਾਵੇਂ, ਹਾਂ ਹਾਂ ਉਹ ਵੀ ਨਹੀਂ ਜ਼ਰੂਰੀ। ਮੰਨ ਲਓ ਤੁਸੀਂ ਤੇਲ ਪਵਾਇਆ ਤੇ ਤੁਹਾਨੂੰ ਫਿਰ ਨਹਾਉਣ ਦੀ ਸਹੂਲਤ ਆ। ਉਹਨਾਂ ਦਾ ਪੰਪ ਜਿੱਥੇ ਕਿਤੇ ਰਾਜ ਵੱਡੀਆਂ ਕੰਪਨੀਆਂ ਆ ਥਾਂ ਥਾਂ ਉਹਨਾਂ ਦੇ ਹੈਗੇ ਆ। ਤੁਸੀਂ ਤੇਲ ਕਿਤੇ ਮਤਲਬ ਵੀ ਲਾਹੌਰ ਤੋਂ ਪਵਾਇਆ ਭਾਵੇਂ ਕਰਾਚੀ ਜਾ ਕੇ ਤੁਸੀਂ ਉਹਨਾਂ ਦੇ ਨਹਾ ਲਓ। ਹਾਂ ਉਹ ਫ੍ਰੀ ਤੁਹਾਨੂੰ। ਜੇ ਨਹੀਂ ਤਾਂ ਫਿਰ ਤੁਸੀਂ ਮਤਲਬ $12-13 ਲੈਂਦੇ ਆ ਤੇ ਤੁਸੀਂ ਉਹ ਪੈਸੇ ਦੇ ਕੇ ਨਹਾ ਲਓ ਜੇ ਮਤਲਬ ਉਹਦਾ। ਪਰ ਉਹਦਾ ਤੇਲ ਹੀ ਇੰਨਾ ਕਿ ਤਾਂ ਬੰਦਾ ਟਰੱਕ ਤੇ ਪਾਉਂਦਾ ਹੀ ਆ ਰੋਜ਼। 50 ਕਿਲੋ ਨਾਲ ਸਾਰਾ ਹੈਗਾ ਟ੍ਰੇਲ ਤਾਂ ਇਹ ਤੋਂ ਜ਼ਿਆਦਾ ਫੂਕ ਦਿੰਦਾ ਬੰਦਾ ਰੋਜ਼। ਹਾਂਜੀ ਹਾਂਜੀ ਉਹਨਾਂ ਕੋਲ ਤਾਂ ਸ਼ਾਵਰ ਪਏ ਹੁੰਦੇ ਵਾਹਵਾ ਵੀਕ। ਉਹ ਇੱਕ ਜੇ ਤੁਸੀਂ ਅੱਜ ਤੇਲ ਪਵਾ ਲਿਆ ਤਾਂ ਵੀਕ ਲਈ ਆ। ਹਾਂ ਵੀਕ 'ਚ ਤੁਸੀਂ ਜਦੋਂ ਮਰਜ਼ੀ ਨਹਾ ਸਕਦੇ ਆ। ਹਾਂਜੀ ਤੇ ਤੁਸੀਂ ਹੁਣ ਜੇ ਰੋਜ਼ ਤੇਲ ਪਵਾਈ ਜਾਂਦੇ ਆ ਉਹ ਤਾਂ ਜੁੜੀ ਜਾਂਦੇ ਤੁਹਾਡੇ ਕੋਲ ਸ਼ਾਵਰ 2 4 6 ਤੁਸੀਂ ਨਹਾਤੇ ਵੀ ਆ ਵਾਧੂ। ਹੋਣਗੇ ਨਾ ਉਹਨਾਂ ਦੇ। ਹਾਂ ਪੁਆਇੰਟਾਂ ਦੇ ਹਿਸਾਬ ਨਾਲ ਨਾ। ਅੱਛਾ ਅੱਛਾ ਹਾਂ ਉਹ ਫਿਰ ਕੋਈ ਕਿਸੇ ਨੂੰ ਹੋਰ ਨੂੰ ਵੀ ਦੇ ਦਿੰਦੇ ਆ। ਮੰਨ ਲਓ ਕਿਸੇ ਨੇ ਹੋਰ ਆ ਜਿਹਨੇ ਕਿਸੇ ਨਹੀਂ ਹਲੇ ਤੇਲ ਪਵਾਇਆ ਜਾਂ ਉਹਨੇ ਕਿਸੇ ਹੋਰ ਪੰਪ ਤੋਂ ਪਵਾਇਆ ਖੜਿਆ ਹੋਰ ਤੇ ਆ ਤੇ ਉਹਨੂੰ ਪਤਾ ਆ ਵੀ ਦੂਜਾ ਮੇਰੇ ਬੰਦਾ ਆਪਣਾ ਜਾਣਕਾਰ ਆ ਉਹ ਇਸ ਪੰਪ ਤੋਂ ਪਵਾਉਂਦਾ ਆ, ਉਹਨੇ ਉਹ ਤੋਂ ਲੈ ਲੈਣਾ ਕਾਲ ਮਾਰ ਕੇ ਨੰਬਰ। ਅੱਛਾ ਅੱਛਾ ਤੇ ਬਣ ਗਿਆ ਹੋਏਗਾ। ਹਾਂਜੀ ਫਿਰ ਉਹ ਨਾ ਲੈਣਾ ਉਸੇ ਦਾ ਮਰਜ਼ੀ ਨਾਲ। ਪੂਰਾ ਵਧੀਆ ਨਿਜ਼ਾਮ ਹੈ ਜੀ। ਪੂਰਾ ਇੰਤਜ਼ਾਮ ਹੈ ਜੀ। ਇੱਥੇ ਤੇ ਸਿਰਫ ਮਜ਼ਾ ਮਿਲ ਜਾਂਦਾ ਹੈ ਵੀ ਇਹ ਮਜ਼ਾ ਹੀ। ਫੇਰ ਤੁਸੀਂ ਉਹਦੇ ਟਰੱਕ ਦੇ ਵਿੱਚ ਹੈਗੀ ਆ ਸਾਰਾ ਫਰਿੱਜ ਵੇਚਿਆ ਤੇ ਉਹ ਮਾਈਕ੍ਰੋਵੇਵ ਵੇਚਿਆ ਗਿਆ, ਉਹਦੇ ਕੋਲ ਗੈਸ ਚੁੱਲ੍ਹਾ ਵੇਚਿਆ ਅਗਲੇ ਕੋ ਜੋ ਮਰਜ਼ੀ ਅਗਲੇ ਨੇ ਬਣਾ ਕੇ ਖਾਣਾ ਟਰੱਕ ਦੇ ਵਿੱਚ ਹੀ। ਟਰੱਕ ਦੇ ਵਿੱਚ। ਕੁਝ ਵਿੱਚ ਹੀ ਹੈਗਾ, ਬੈੱਡ ਵੀ ਬੈੱਡ ਵੀ ਪੂਰਾ ਘਰ ਆ। 2 ਬੈੱਡ ਆ ਜਿੱਦਾਂ, ਇੱਕ ਥੱਲੇ ਇੱਕ ਉੱਪਰ। 2 ਜਣੇ ਨੇ ਵੀ ਸੋਣਾ ਜੇ ਟੀਮ ਚੱਲਦੀ ਆ ਤਾਂ। ਹਾਂਜੀ ਜੇ ਦੂਰ ਨੂੰ ਜਾਂਦੇ ਉਹ 2 ਜਣੇ ਵੀ ਚੱਲਦੇ ਆ। ਮਤਲਬ ਇੱਕ ਨੇ ਚਲਾਉਂਦਾ ਆ ਇੱਕ ਸੌਥਾ ਆ। ਪਰ ਜੇ ਕਿਤੇ ਖੜ ਗਿਆ ਦੋਨੇ ਵੀ ਸੋਣਾ ਤਾਂ ਦੋਨੋਂ ਕੋ ਵੀ ਡਬਲ ਬੈੱਡ ਆ, ਇੱਕ ਥੱਲੇ ਇੱਕ ਉੱਪਰ ਆ। 2 ਵੀ ਆਪਣਾ ਆਪਣਾ ਸੌਣਗੇ। ਉਹ ਤਾਂ ਇਦਾਂ ਸਜਾਏ ਤੇ ਇਦਾਂ ਇੰਤਜ਼ਾਮ ਕੀਤੇ ਹੋਏ ਨਾ ਬੰਦਾ ਹੈਰਾਨ ਹੋ ਜਾਂਦਾ। ਇੰਨਾ ਖਰਚਾ ਕੀਤਾ ਹੈ ਟਰੱਕਾਂ ਦੇ, ਪੂਰਾ ਘਰ ਬਣਾਇਆ ਉਹਨਾਂ ਨੇ। ਟੇਪਾਂ ਲੱਗੀਆਂ ਵਿੱਚ, ਟੇਪਾਂ ਫੁੱਲ ਆਵਾਜ਼ ਨਾਲ ਚੱਲਦੀਆਂ। ਜਿੱਦਾਂ ਇੱਥੇ ਆਪਣੇ ਦੂਆ ਹੈਗਾ ਨਾ ਮਤਲਬ ਬਈ ਬੱਸ ਦਾ ਮੂੰਹ ਵਾਂਗੂ ਟਰੱਕ ਵੀ ਤਾਂ ਫਿਰ ਇੰਜਨ ਅੰਦਰ ਹੀ ਹੁੰਦਾ ਆ। ਉਹ ਤੰਗ ਜਿਹਾ ਵਾਲਾ ਗੱਲ ਹੁੰਦੀ ਆ। ਪਰ ਉੱਥੇ ਦੂਏ ਤਰ੍ਹਾਂ ਦੇ ਇੰਜਨ ਬਾਹਰ ਆ ਜਿੱਦਾਂ। ਜਿੱਦਾਂ ਮੋਰੇ ਨਹੀਂ ਆਪਣੇ ਇੱਥੇ ਡੀ ਗੱਡੀਆਂ ਹੁੰਦੀਆਂ ਪਹਿਲਾਂ ਪਹਿਲੇ ਹੁੰਦੀਆਂ। ਹਾਂਜੀ ਹਾਂਜੀ ਇੰਜਨ ਬਾਹਰ ਹੁੰਦਾ ਸੀ ਨਾ। ਉਹਨੂੰ ਸਾਦੇ ਸੀਗੇ ਡੱਡੂ ਬਾਡੀ। ਹਾਂਜੀ ਤੁਹਾਡੇ ਇੱਥੇ ਹਾਂਜੀ ਸਾਡੇ ਉਹ ਹਾਂਜੀ ਹਾਂਜੀ ਟਰਲੂ ਵੀ ਸਾਡੇ ਅੱਗੇ ਹੁੰਦੀ ਸੀ ਹਾਂ ਉੱਥੇ ਜ਼ਿਆਦਾਤਰ ਇਦਾਂ ਦੇ ਹੀ ਆ ਜਿਹੜੇ ਲੌਂਗ ਤੇ ਚੱਲਦੇ ਆ। ਤਾਂ ਫਿਰ ਉਹ ਇੰਜਨ ਤਾਂ ਮਤਲਬ ਜਿਹੜਾ ਅੰਦਰਲਾ ਥਾਂ ਪੋਰਸ਼ਨ ਖਾਲੀ ਪਿਆ। ਹਾਂਜੀ ਸਾਰਾ ਉਹਦੇ ਤਕਰੀਬਨ ਜਿੱਦਾਂ 2 ਸੀਟਾਂ ਆ ਤੇ ਬਾਕੀ ਪਿੱਛੇ ਬੈੱਡ ਲੱਗਾ ਆ। ਡਬਲ ਬੈੱਡ ਆ ਵਿੱਚ। ਕਈ ਲੋਕਾਂ ਦਾ ਤਾਂ ਮੇਰੇ ਖਿਆਲ ਨਾਲ ਘਰ ਵੀ ਨਹੀਂ ਹੋਊਗਾ, 2 ਹੀ ਹੁੰਦੇ ਨੇ। ਹਾਂ ਜਿਹੜੇ ਗੋਰੇ ਆ, ਗੋਰਿਆਂ ਕੋ ਕਈ ਇਦਾਂ ਫਿਰ ਗਾਹਾਂ ਤੇ ਕਾ ਤੁਰੇ ਜਾਂਦੇ ਆ ਆਰਾਮ ਨਾਲ। ਜੋੜੀ ਚਲਾਉਣ ਡਈ ਆ ਤੇ ਉਹ ਗਾਹਾਂ ਤੇ ਕਾ ਤੁਰੇ ਫਿਰਦੇ ਜਿੱਦਾਂ ਮਰਜ਼ੀ ਆ। ਉਹ ਘਰ ਕੋ ਦੀ ਲੋੜ ਹੀ ਨਹੀਂ, ਫਿਰ ਵਿੱਚੇ ਸੌ ਲੈਣਾ ਜਿੱਥੇ ਕਿਤੇ ਵੀ ਆਪਣੇ ਸ਼ਹਿਰ ਜਾ ਕੇ ਵੀ ਆਰਾਮ ਨਾਲ 2 ਬੈੱਡ ਆ ਵਿੱਚ ਸੌਣ ਲਓ। ਦੇਖੋ ਨਾ ਵੀ ਇੱਕ ਟਰੱਕ ਡਰਾਈਵਰਾਂ ਦੀ ਕਿੰਨੀ ਉੱਥੇ ਖਸੂਸੀਅਤ ਆ, ਵੀ ਕਿੰਨੀ ਉਹਨਾਂ ਨੇ ਸਹੂਲਤਾਂ ਦਈਆਂ, ਕਿੰਨਾ ਖਿਆਲ ਕਰਿਆ। ਅਸੀਂ ਮੰਡੀ 'ਚ ਗਏ ਆ, ਡੰਗਰਾਂ ਵਾਲੀ ਮੰਡੀ 'ਚ, ਤੇ ਮੰਡੀ ਦੇ ਵਿੱਚ ਨਾ ਐਵੇਂ ਰੜੇ ਮੈਦਾਨ ਦਾ ਨਾਮ ਉਹਨਾਂ ਨੇ ਮੰਡੀ ਰੱਖਿਆ ਹੈ। ਤੇ ਉੱਥੇ ਡੰਗਰ ਵਾੜਨ ਦੇ ਵੀ ਪੈਸੇ ਆ। ਡੰਗਰ ਸਾਡੇ ਤਾਂਦਲਿਆਂ ਵਾਲੇ ਜ਼ਿਲ੍ਹਾ ਤਹਿਸੀਲ ਤਾਂਦਲਿਆਂ ਵਾਲੇ ਵਿੱਚ, ਤੇ ਡੰਗਰ ਵਾੜਨ ਦੇ ਵੀ ਪੈਸੇ 1500, ਕੱਢਣ ਦੇ ਵੀ ਪੈਸੇ। ਫਿਰ ਜਿਹੜਾ ਖਰੀਦ ਦੀ ਪਰਚੀ ਵੱਖਰੀ, ਫਰੋਖਤ ਦੀ ਵੱਖਰੀ। ਜੇ ਤੁਸੀਂ ਮੰਜਾ ਲੈਣਾ ਤੇ ਮੰਜੇ ਦੇ ਪੈਸੇ ਵੱਖਰੇ ਆ, ਬਹਿਣ ਦੇ ਪੱਠੇ ਮੁੱਲ ਦੇ, ਪਾਣੀ ਪਿਆਣਾ ਪਾਣੀ ਦੇ ਪੈਸੇ ਵੱਖਰੇ। ਵੀ ਜਿਹੜੀ
ਕਿਸੇ ਵੀ ਕੋਈ ਕੰਮ ਆ ਉਹਨੂੰ ਸਹੂਲਤਾਂ ਹੋਣੀਆਂ ਚਾਹੀਦੀਆਂ ਚਾਹੀਦੇ ਆ ਹਾਂਜੀ ਹਾਂ ਸਾਨੂੰ ਚਲੋ ਹੁਣ ਉਹ ਮੰਡੀ ਦਾ ਤਲਕ ਆ ਕਿਸਾਨਾਂ ਨਾਲ ਜੀ ਹੈ ਵੀ ਉਹ ਸਾਡੀਆਂ ਉੱਥੇ ਸਹੂਲਤਾਂ ਹੋਣ ਹੁਣ ਜਿਵੇਂ ਡਰਾਈਵਰਾਂ ਦੀ ਗੱਲ ਆ ਸਾਡੇ ਇੱਥੇ ਡਰਾਈਵਰਾਂ ਨੂੰ ਵੀ ਇਹ ਸਹੂਲਤਾਂ ਮਿਲਣ ਤੇਲ ਤਾਂ ਇਹ ਵੀ ਪਵਾਉਂਦੇ ਹੀ ਆ ਕੰਪਨੀਆਂ ਤਾਂ ਉਹੀ ਆ ਯਾ ਜਿਹੜੀਆਂ ਉੱਥੇ ਆ ਤੇਲ ਵਾਲੀਆਂ ਉਹ ਇੱਥੇ ਵੀ ਆ ਸਾਡੇ ਇੱਥੇ ਪੁੱਤਰਾਂ ਨੂੰ ਡਰਾਈਵਰਾਂ ਨੂੰ ਵੀ ਮਿਲਣੀਆਂ ਚਾਹੀਦੀਆਂ ਸਹੂਲਤਾਂ ਪਰ ਇੱਥੇ ਸਹੂਲਤਾਂ ਕਿ ਮਿਲਣੀਆਂ ਇੱਥੇ ਤਾਂ ਡਰਾਈਵਰਾਂ ਨੂੰ ਟੁਰਨ ਨਹੀਂ ਦਿੰਦੇ ਇੱਕ ਥਾਂ ਤੇ ਕੋਈ ਪੁਲਿਸ ਖੜੀ ਆ ਹਾਂਜੀ ਆ 2 ਮਰਬੇ ਜਾ ਕੇ ਕੋਈ ਨਵੀਂ ਪੁਲਿਸ ਖੜੀ ਆ ਹੁਣ ਤੁਸੀਂ ਦੇਖ ਲਓ ਮੈਨੂੰ 25 ਸਾਲ ਹੋ ਗਏ ਹਾਂ ਇਦਾਂ ਦਾ ਕੋਈ ਪ੍ਰੋਬਲਮ ਨਹੀਂ ਅੱਜ ਤਾਈਂ ਕਦੇ ਵੀ ਰੋਡ ਤੇ ਕਦੇ ਪੁਲਿਸ ਨੇ ਰੋਕਿਆ ਹੋਵੇ ਮਤਲਬ ਹੀ ਨਹੀਂ ਹਾਂ ਜੇ ਤੁਸੀਂ ਜੇ ਹਾਂ ਤੁਹਾਡੇ ਕੋਈ ਕਮੀ ਆ ਫੇਰ ਭਾਵੇਂ ਕਿਤੇ ਰੋਕਣਗੇ ਉਦਾਂ ਉੱਥੇ ਜਿੱਦਾਂ ਇੱਥੇ ਇਦਾਂ ਨਹੀਂ ਹੈਗਾ ਉਦਾਂ ਉੱਥੇ ਮਤਲਬ ਪੱਕੀਆਂ ਬਣੇ ਹੋ ਆ ਸਟੇਸ਼ਨ ਬਣੇ ਪੁਲਿਸ ਦੇ ਜਿਹੜਾ ਮੇਨ ਜਿੱਦਾਂ ਹਾਈਵੇ ਜਾਣ ਡਿਆ ਆ ਤੇ ਉਹ ਤੇ ਮਤਲਬ ਸਟੇਸ਼ਨ ਬਣੇ ਹੋ ਆ ਪੱਕੇ ਤਾਂ ਉੱਥੇ ਤੁਸੀਂ ਉਹਦੇ ਵਿੱਚ ਦੀ ਹੋ ਕੇ ਲੰਘਣਾ ਹਾਂ ਜਦੋਂ ਖੁੱਲਾ ਆ ਉਹ ਵਿੱਚ ਦੀ ਹੋ ਕੇ ਲੰਘਣਾ ਤੇ ਉਹ ਅੰਦਰ ਬੈਠੇ ਆ ਹਾਂਜੀ ਹਾਂਜੀ ਸ਼ੀਸ਼ੇ 'ਚ ਤੋਂ ਅੰਦਰੋਂ ਹੀ ਫਿਰ ਉਹ ਦੇਖ ਲੈਂਦੇ ਆ ਉਹ ਮਤਲਬ ਇਸ਼ੂ ਕਰਦੇ ਜਦੋਂ ਟਰੱਕ ਪੂਰਾ ਚੈੱਕ ਕਰਦੇ ਨਾ ਫਿਰ ਤੁਹਾਨੂੰ ਉਹ ਆਪਣੇ ਫਿਰ ਸਟicker ਜਾਂ ਮੋਰੇ ਲਾਉਂਦੇ ਆ ਅੱਛਾ ਹਾਂਜੀ ਜਦੋਂ ਸ਼ੀਸ਼ੇ ਦੇ ਉੱਤੇ ਨਾ ਮੈਂ ਵੀ ਇਹਦੀ ਚੈਕਿੰਗ ਹੋ ਗਈ ਇਸ ਹਾਂ ਚੈੱਕ ਇਨ ਹੋ ਗਈ ਆ ਤੇ ਉਹ ਫਿਰ ਮੰਨ ਲਓ ਉਹਨਾਂ ਨੂੰ ਉੱਤੇ ਨੰਬਰ ਹੁੰਦਾ ਉਹਨਾਂ ਨੂੰ ਸਾਰਾ ਪਤਾ ਹੁੰਦਾ ਫਿਰ ਅੰਦਰੋਂ ਹੀ ਵੀ ਇਹਨੂੰ ਹੁਣ 3 ਮਹੀਨੇ ਹੋ ਗਏ ਆ ਜਾਂ 6 ਮਹੀਨੇ ਹੋ ਗਏ ਆ ਕਿਉਂਕਿ ਨੰਬਰ ਜਿਹਾ ਬਦਲੀ ਜਾਂਦੇ ਆ ਉਹਨਾਂ ਦੇ ਰਿਕਾਰਡ ਨੂੰ ਪਤਾ ਹੁੰਦਾ ਤੇ ਉਹ ਫਿਰ ਜੇ ਉਹ ਤੁਸੀਂ ਦੇਖ ਲੈਣਾ ਉਹਨੇ ਜੇ ਜ਼ਿਆਦਾ ਪੁਰਾਣਾ ਆ ਤੇ ਉਹਨੂੰ ਫਿਰ ਉਹ ਲਾਈਟ ਲਾਉਣ ਦੇ ਮੋਰੇ ਵੀ ਤੂੰ ਆ ਜਾ ਬਾਹਰ ਤੂੰ ਵੀ ਲੈ ਖਾਲਦ ਨੂੰ ਵੀ ਦੇ ਤੇ ਉਹ ਬਾਹਰ ਫਿਰ ਉਹ ਉੱਥੇ ਉਹਦੀ ਇਨਸਪੈਕਸ਼ਨ ਕਰਦੇ ਪੂਰੀ ਉਹ ਜੀ ਸਿਸਟਮ ਹੈ ਨਾ ਹਰ ਚੀਜ਼ ਦਾ ਸਿਸਟਮ ਦੇ ਤਹਿਤ ਚੱਲਦਾ ਉਹ ਤੁਸੀਂ ਦੇਖ ਲਓ ਫਿਰ ਉਹ ਮਤਲਬ ਬੈਠੇ ਬਾਹਰ ਨਾਜ਼ਰੀ ਦੀ ਝੋਕ ਦੇ ਦੇਖੋ ਭਾਜੀ ਦੱਸਦੇ ਆ ਵੀ 25 ਸਾਲਾਂ ਦੇ ਵਿੱਚ 25 ਸਾਲ ਹੋ ਗਏ ਉੱਥੇ ਟਰੱਕ ਚਲਾਉਂਦੇ ਅੱਜ ਤੱਕ ਪੁਲਿਸ ਨੇ ਨਹੀਂ ਰੋਕਿਆ ਤੇ ਸਾਡੇ ਇੱਥੇ 25 ਮਿੰਟ ਨਹੀਂ ਲੰਘਦੇ ਤੇ ਅੱਗੋਂ ਪੁਲਿਸ ਆ ਕੇ ਡੱਕ ਲੈਂਦੀ ਤੇ 25 ਸਾਲ ਹੋਰ ਬੜੀ ਮਜ਼ੇ ਦੀ ਗੱਲ ਸੁਣਾਈ ਆ ਸਰਦਾਰ ਨੇ ਹਾਂ ਕਹਿੰਦੇ ਆ ਵੀ ਜਿਹੜੇ ਸਾਡੇ ਉੱਥੇ ਪੁਲਿਸ ਸਟੇਸ਼ਨ ਆ ਨਾ ਹਾਂ ਉਹਨਾਂ ਨੇ ਤੁਹਾਨੂੰ ਹੱਥ ਦੇ ਕੇ ਜਾਂ ਰੋਡਾਂ ਤੇ ਨਹੀਂ ਰੋਕਣਾ ਹਾਂ ਜਿੱਥੇ ਇੱਕ ਹੱਦਬੰਦੀ ਬਣੀ ਹੈ ਨਾ ਜਿੱਥੇ ਪੁਲਿਸ ਸਟੇਸ਼ਨ ਆ ਹਾਂ ਉੱਥੇ ਟਰੱਕ ਲੈ ਜਾਣਾ ਤੇ ਉਹ ਵਿੱਚੋਂ ਦੀ ਉਹਦੇ ਕੱਢ ਦੇਣਾ ਉਹਨਾਂ ਨੇ ਵਿੱਚੋਂ ਜਦੋਂ ਲੰਘਣਾ ਨਾ ਜੀ ਟਰੱਕ ਚੈੱਕ ਕਰੋ ਉਹਨਾਂ ਨੇ ਆਪਣੀ ਪਰਚੀ ਫੜਨੀ ਹੈ ਟਰੱਕ ਤੇ ਲਾ ਦੇਣੀ ਵੀ ਲਓ ਜੀ ਇਹ ਚੈੱਕ ਹੋ ਗਿਆ ਜਾਓ ਜਿੱਧਰ ਮਰਜ਼ੀ ਇਦਾਂ ਪਤਾ ਕਰ ਸਾਡੇ ਅੱਧੇ ਗਰਾਵੀ ਦੇ ਪਰਲੇ ਪਾਸੇ ਖੜੇ ਅੱਧੇ ਗਰਾਵੀ ਦੇ ਉਰਲੇ ਪਾਸੇ ਖੜੇ ਉਰਲੇ ਵਾਲਿਆਂ ਨੇ ਵੀ ਚੈੱਕ ਕਰਕੇ ਕਲਾਣਾ ਦੇ ਪਰਲੇ ਵਾਲਿਆਂ ਪਰ ਲਿਆ ਚੈੱਕ ਕਰਕੇ ਖਲਾਣਾ ਅੱਛਾ ਨਹੀਂ। ਅੱਛਾ ਠੀਕ ਹੈ ਠੀਕ ਕੰਮ ਨੂੰ ਸੌਖਿਆਂ ਦਾ ਕੀ ਕਰਨਾ ਜਿਹੜਾ ਹੁੰਦਾ ਪਿਆ ਉਹਨੂੰ ਵੀ ਔਖਿਆਂ ਕਰਤਾ ਕੀਤਾ ਆ ਤਾਂ ਹੀ ਤਾਂ ਤਰੱਕੀ ਨਹੀਂ ਹੁੰਦੀ ਫਿਰ ਉਦਾਂ ਵੀ ਹੁਣ ਜਿੱਦਾਂ ਆ ਸਹੂਲਤਾਂ ਜਿੱਦਾਂ ਹੁਣ ਤੁਸੀਂ ਕੋਈ ਸਮਾਨ ਸਮੂਹ ਮੂਵ ਕਰਨਾ ਆਪਾਂ ਹਾਂਜੀ ਹਾਂ ਉਹ ਦੇਖ ਲਓ ਉੱਥੇ ਰੈਂਟ ਕਰੋ ਹਾਂਜੀ ਸਾਰਾ ਕੁਝ ਇਦਾਂ ਮਿਲਦਾ ਆ ਆਪਣਾ ਹੀ ਸਮਾਨ ਲੱਦੋ ਗੱਡੀਆਂ ਵੱਡੀਆਂ ਟਰਾਲਾ ਰੈਂਟ ਕਰਨਾ ਕੁਝ ਵੀ ਕਰ ਲਓ ਤੁਸੀਂ ਆਪ ਹੀ ਚਲਾਓ ਇੱਥੋਂ ਅਮਰੀਕਾ ਦੇ ਕਿਸੇ ਤੋਂ ਚੱਕੋ ਸਮਾਨ ਦੂਜੇ ਸਿਰੇ ਜਾ ਕੇ ਛੱਡ ਦਿਓ ਵੱਡੀਆਂ ਕੰਪਨੀਆਂ ਉੱਥੇ ਛੱਡ ਦਿਓ ਉਧਰੋਂ ਸਮਾਨ ਚੱਕੋ ਜਿੱਦਾਂ ਮਰਜ਼ੀ ਜਿੱਦਾਂ ਜੇ ਕਿਤੇ ਉਦਾਂ ਬੰਦੇ ਨੇ ਮੂਵ ਹੋਣਾ ਕਈ ਵਾਰੀ ਘਰ ਦਾ ਸਮਾਨ ਲੈ ਕੇ ਆ ਤੇ ਤੁਸੀਂ ਚੁੱਪ ਕਰਕੇ ਲਿਆਓ ਜਿੰਨਾ ਕਿ ਤੁਹਾਡਾ ਸਮਾਨ ਆ ਉਸ ਹੋਣਾ 20 ਫੁੱਟਾ ਲੈਣਾ 40 ਫੁੱਟਾ ਲੈਣਾ ਆ ਉਹ ਹਰੇਕ ਸ਼ਹਿਰਾਂ 'ਚ ਖੜੇ ਆ ਉਹ ਇੱਕ ਵੱਡੀ ਕੰਪਨੀ ਆ ਉਹਨਾਂ ਦੇ ਥਾਂ ਖੜੇ ਆ ਤੇ ਉਹਨਾਂ ਤੁਸੀਂ ਇਧਰੋਂ ਭਰਿਆ ਦੂਜੇ ਪਾਸੇ ਜਾ ਕੇ ਅਮਰੀਕਾ ਦੇ ਛੱਡਤਾ ਉੱਥੇ ਉਹਨਾਂ ਨੂੰ ਦੇ ਦਿੱਤਾ ਭਾਈ ਚੱਕ ਸੰਭੋ ਇਹ ਰਾਜਵੀਰ ਸਾਹਿਬ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਦੱਸਿਆ ਜੀ ਫਗਵਾੜਾ ਉੱਥੇ ਫਿਰ ਹੁਣ ਪਿਛਾ ਰਹਿੰਦੇ ਆ ਜੀ ਜਾਂ ਸਾਰੇ ਉੱਥੇ ਰਹਿੰਦੇ ਆ ਜਾਂ ਨਹੀਂ ਅਸੀਂ ਸਾਰੇ ਉਧਰ ਹੀ ਆ ਜੀ ਅਮਰੀਕਾ ਹਾਂਜੀ ਹਾਂਜੀ ਤੇ ਮਗਰ ਇੱਥੇ ਫਿਰ ਮਗਰ ਜਿੱਦਾਂ ਸਾਡੇ ਉਹ ਜਦੋਂ ਅਸੀਂ ਗਏ ਆ ਉਦੋਂ ਸਾਡੇ ਭੂਆ ਫੁੱਫੜ ਉਹ ਫੈਮਿਲੀ ਉਹਨਾਂ ਨੂੰ ਸੰਭਾਲ ਗਏ ਸੀ ਅਸੀਂ ਹਾਂ ਤੇ ਉਹ ਸਾਡੇ ਪਿੱਛੇ ਰਹੇ ਆ ਹੁਣ ਸਾਡੇ ਮਤਲਬ ਫੁੱਫੜ ਵੀ ਸਾਡੇ ਕੋ ਆ ਗਏ ਆ ਅਮਰੀਕਾ ਚਲੇ ਗਏ ਹੁਣ ਉਹਨਾਂ ਦਾ ਮੁੰਡਾ ਉਹਦਾ ਨਹੀਂ ਬਣਿਆ ਹਲੇ ਉਹ ਰਹਿੰਦਾ ਪਿੱਛੇ ਹੁਣ ਹਾਂ ਦੇਖ ਇਦਾਂ ਇੱਕ ਇੱਕ ਕਰਕੇ ਫਿਰ ਹੈ ਜੀ 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 ਗਾਂ ਤੋਂ ਗਾਂ ਅੱਛਾ ਰਾਜਵੀਰ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਆ ਨਾ ਵੀ ਫਿਰ ਉਹ ਉਹਨਾਂ ਨੂੰ ਵੀ ਸੱਦ ਲਿਆ ਅੱਛਾ ਤੁਹਾਡੇ ਵਾਲ ਇਹ ਸ਼ਾਇਦ ਅਸੀਂ ਬਹੁਤ ਹੀ ਦੇਖੀ ਆ ਵੀ ਇੱਕ ਤੋਂ ਦੂਆ ਬੰਦਾ ਦੂਏ ਨੂੰ ਸੱਦ ਲੈਂਦਾ ਪਰ ਸਾਡੇ ਇੱਥੇ ਇਹ ਗੱਲ ਕੋਈ ਨਹੀਂ ਹੈਗੀ ਘੱਟ ਆ ਨਹੀਂ ਪਰ ਸਾਡੇ ਜਦੋਂ ਚਲੋ ਅਸੀਂ ਜਿੱਦਾਂ ਅਸੀਂ ਸੱਦਿਆ ਉਹ ਦੁਨੀਆ ਤੋਂ ਉਦਾਂ ਵੀ ਸੱਦਦੀ ਆ ਤੇ ਚਲੋ ਪੈਸੇ ਲਾ ਕੇ ਜਾਂ ਕਿਸੇ ਨੂੰ ਇਦਾਂ ਸਾਡੇ ਤੇ ਲੋ ਹਲੇ ਉਹ ਤਾਂ ਨਹੀਂ ਕੀਤਾ ਕਿਉਂਕਿ ਡੈਡੀ ਸਾਡੇ ਨੇ ਉਦਾਂ ਭਰਤਾ ਨਾ ਜੋ ਡੈਡੀ ਸਾਡਾ ਸਿਟੀਜ਼ਨ ਹੋ ਗਿਆ ਉਹ ਆਪਣੇ ਭੈਣ ਭਰਾਵਾਂ ਦਾ ਕਰ ਸਕਦਾ ਸੀ ਉਹ ਇੰਨਾ ਆ ਵੀ ਜੇ ਤੁਹਾਡੀ ਬਣੀ ਸਾਡੇ ਚਾਚਾ ਸਾਡਾ ਪਿੱਛੇ ਆ ਸਾਡੀ ਉਹਨਾਂ ਹੈ ਨਹੀਂਗੀ ਪਹਿਲਾਂ ਤਾਂ ਇੱਥੇ ਹੁੰਦੇ ਹੈ ਨਹੀਂ ਸੀਗੀ ਉਹ ਨਹੀਂ ਤਾਂ ਉਹ ਵੀ ਅੱਜ ਅਮਰੀਕਾ ਹੋਣਾ ਸੀਗਾ ਡੈਡੀ ਨੇ ਭਰਨਾ ਸੀਗਾ ਤੇ ਭੂਆ ਨਾਲ ਸਾਡੀ ਸੀਗੀ ਕਰਕੇ ਉਹ ਸਾਡੇ ਕੋਲ ਦੀ ਭੂਆ ਦਾ ਭਰਤਾ ਤੇ ਭੂਆ ਉੱਪਰ ਚਲੇ ਗਏ ਆ ਉਦਾਂ ਹੀ ਮੈਂ ਉਹੀ ਗੱਲ ਕਰਦਾ ਬਾਰੀ ਜਦੋਂ ਆਈ ਜਿੱਦਾਂ ਡੈਡੀ ਨੇ ਅਪਲਾਈ ਕਰਤਾ ਫਿਰ 14-15 ਸਾਲ ਲੱਗੇ ਟਾਈਮ ਬਹੁਤ ਲੱਗਦਾ ਉਦਾਂ ਹੁਣ ਹਾਂ ਤੇ ਇੱਥੇ ਉੱਥੇ ਤੁਸੀਂ ਕਿਹਾ ਨਾ ਵੀ ਚਲੋ ਵੀ ਉਹ ਤੁਹਾਡਾ ਬਾਪੂ ਸਾਥ ਸਕਦਾ ਸੀ ਆਪਣੇ ਭੈਣ ਭਰਾਵਾਂ ਨੂੰ ਨੇ ਸੱਦਿਆ
ਮੈਂ ਕਹਿੰਦਾ ਸਾਡੇ ਇੱਥੇ ਜਿਹੜਾ ਨਾ ਉਹ ਕਹਿੰਦੇ ਵੀ ਜਿਵੇਂ ਉਹਨੂੰ ਸੱਦ ਲਿਆ ਤੇ ਉਹ ਕੱਲ ਨੂੰ ਮੇਰੇ ਬਰਾਬਰ ਖੜਾ ਹੋ ਬਰਾਬਰ ਖੜਾ ਹੋ ਜਾਂ ਕੱਲ ਨੂੰ ਮੇਰੇ ਤੋਂ ਵੀ ਤਾਂ ਜਾਵੇ ਚੱਲ ਜਾਵੇ। ਇੱਥੇ ਇੰਨਾ ਹੌਸਲਾ ਨਹੀਂ ਕਰਦੇ ਇਹ। ਤੁਸੀਂ ਤਾਂ ਕਹਿੰਦੇ ਆ ਵੀ ਹੱਥ ਤੋਂ ਹੱਥ ਗਾਂਹ ਫੜਾਉਂਦੇ ਆ, ਸਾਡੇ ਇੱਥੇ ਇਹ ਹੈ ਨਹੀਂ। ਅੱਛਾ ਜੀ। ਇੱਥੇ ਉਹ ਪਹਿਲੇ ਆਪਣਾ ਸੋਚਦੇ ਨੇ ਨਾ ਵੀ ਸਾਡਾ ਸਾਡੇ ਇੱਕ ਹੋਰ ਰੌਲਾ ਜੀ ਹਾਂ। ਉਹ ਮੈਂ ਦੱਸ ਦਿੰਦਾ। ਕਿਉਂਕਿ ਬੰਦਾ ਬੈਠਾ ਸੀ ਉਹ ਇਬਾਦਤ ਕਰਦਾ ਰਿਹਾ 6 ਮਹੀਨੇ। 6 ਮਹੀਨੇ ਤੋਂ ਬਾਅਦ ਆਵਾਜ਼ ਆਈ ਉਹਨੂੰ ਮੰਗ ਕੀ ਮੰਗਣਾ, ਰੱਬ ਨੂੰ ਆਵਾਜ਼ ਆਈ। ਉਹਨੇ ਕਿਹਾ ਜੀ ਇੱਕ ਐਸਾ ਬਰਤਨ ਦੇ ਦਿਓ ਰੱਬੁਲ ਆਲਮੀਨ ਜਿਹਦੇ ਚ ਜੋ ਕਮਾ ਉਹ ਪੱਕਾ ਪਕਾਇਆ। ਹਾਂ ਉਹ ਚੱਲਦਾ ਰਿਹਾ ਸਰਕਟ। ਉਹਦਾ ਮੇਰੇ ਰੰਗੇ ਨੇ ਪੁੱਛਿਆ ਵੀ ਯਾਰ ਆ ਕੀ ਮਸਲਾ, ਜਿਹੜੀ ਸ਼ਾਇਦ ਕਹਿੰਦਾ ਪੱਕੀ ਪਕਾਈ ਆ ਜਾਂਦੀ ਹੈਗੀ ਆ, ਕਿਵੇਂ ਆਈ? ਉਹਨੇ ਕਿਹਾ 6 ਮਹੀਨੇ ਬੜੀ ਇਬਾਦਤ ਕੀਤੀ। ਤੇ ਰੱਬ ਨੇ ਕਿਹਾ ਮੰਗ ਕੇ ਮੰਗਣਾ, ਮੈਂ ਆ ਬਰਤਨ ਮੰਗਿਆ, ਬਰਤਨ ਮੰਗ ਕੇ ਜਿਹੜੀ ਸ਼ਾਕਾ ਮੈਂ ਇਹਦੇ ਚ ਪੱਕੀ ਪਕਾਈ ਆ। ਹੁਣ ਉਹ ਮੇਰੇ ਰੰਗੇ ਨੂੰ ਜਾ ਕੇ ਮੰਜਾ ਮੁਸੱਲਾ ਡਾਲਿਆ, ਲੱਗ ਗਿਆ ਇਬਾਦਤ ਕਰਨ। 6 ਮਹੀਨੇ ਤੋਂ ਪਿੱਛੇ ਆਵਾਜ਼ ਆਈ ਮੰਗ ਕੀ ਮੰਗਣਾ ਬੰਦੇ ਰੱਬ ਦਾ। ਉਹਨੇ ਕਿਹਾ ਰੱਬਾ ਮੈਂ ਕੁਛ ਨਹੀਂ ਮੰਗਣਾ, ਜਿਹੜਾ ਉਹ ਬਰਤਨ ਆ ਨਾ ਵਾਪਸ ਲੈ ਲੈਂਦੇ, ਤੇਰਾ ਇਹਸਾਨ ਆ ਮੇਰੇ ਤੇ। ਆ ਸਾੜਾ, ਇਹ ਸਾੜਾ ਵੀ ਕਿ ਉਹ ਬਰਤਨ ਨਾ ਉਹਦੇ ਕੋਲੋਂ। ਹਾਂ ਗੱਲ ਬਣੀ ਕਰੀ ਮੈਂ ਤੁਹਾਨੂੰ ਦੱਸਾਂਗਾ। ਹਾਂ ਵੀ ਆਪ ਤਾਂ ਗਾਹਾਂ ਪੈਰ ਪਟਣਾ ਨਹੀਂ ਪਟਣਾ, ਅਗਲਾ ਵੀ ਜਿਹੜਾ ਨਗਾਹਾਂ ਲੰਘ ਗਿਆ ਉਹਨੂੰ ਵੀ ਕਹਿੰਦੇ ਪਿੱਛਾ, ਉਹਨੂੰ ਉਹ ਵਾਪਸ ਪਿੱਛਾ ਮੁੜੇ। ਇਹ ਇਦਾਂ ਹੈ, ਇਦਾਂ ਹੈ। ਉਹ ਇਦਾਂ ਹੀ ਸੀਗਾ ਮੇਰੇ ਖਿਆਲ ਅੱਗੇ, ਮਤਲਬ ਸੁਣਿਆ ਇਦਾਂ ਹੀ ਵੀ ਕਿਸੇ ਨੇ ਇਦਾਂ ਜਦੋਂ ਰੱਬ ਨੇ ਖੁਸ਼ ਹੋਏ ਕਿਸੇ ਨੂੰ ਦਿੱਤੀ ਮੰਨਤ, ਪਰ ਉਹਨੇ ਇਹ ਕਿਹਾ ਵੀ ਤੂੰ ਜੋ ਵੀ ਤੂੰ ਮੰਗੇਗਾ ਵੀ ਤੇਰੇ ਗੁਆਂਢੀ ਨੂੰ ਮਤਲਬ ਡਬਲ ਮਿਲਣੀ ਆ। ਹਾਂ ਜੋ ਵੀ ਤੂੰ ਹਾਂ ਦਾ। ਤੇ ਉਹ ਫਿਰ ਉਹਨੂੰ ਮਤਲਬ ਹੈਗਾ ਬਈ ਉਹ ਦੇਖ ਲਓ ਬਈ ਉਹ ਕਹਿੰਦਾ ਵੀ ਤੁਸੀਂ ਵੀ ਮੇਰੀ ਇੱਕ ਅੱਖ ਕੱਢ ਲਾ। ਉਹਨੂੰ ਕਿਹਾ ਵੀ ਗੁਆਂਢੀਆਂ ਦੇ 2 ਨਿਕਲਣ। ਗੱਲ ਤਾਂ ਜਾਇਜ਼ ਹੋ ਜੇ। ਬਾਅਦ ਇੱਥੇ ਆ ਕੇ ਬੈ ਉਹਨੇ ਕਿਹਾ ਵੀ ਮੇਰੀ ਤਾਂ ਇੱਕ ਜਾਏਗੀ। ਉਹਨੇ ਉਹ ਚੰਗੀ ਸ਼ਾਇਦ ਤਾਂ ਮੰਗੀ ਨਹੀਂ। ਉਹਨੇ ਕਿਹਾ ਵੀ ਬੇੜਾ ਗਰਕ ਕਰੋ। ਚਾਹ ਪੀ ਗਿਆ ਵੀ ਉਹਨੇ ਕਿਹਾ ਵੀ ਮੈਂ ਵੀ ਚੰਗੀ ਸ਼ਾਇਦ ਤਾਂ ਮੰਗੀ ਨਹੀਂ ਵੀ ਉਹਨੂੰ ਤਰੱਕੀ ਹੋਊਗੀ, ਵੀ ਬੇੜਾ ਗਰਕ ਕਿਦਾਂ ਕਰਾਂ? ਆਖੇ ਮੇਰੀ ਇੱਕ ਕੱਢ ਲਓ। ਉਹਦੀਆਂ ਦੋ ਅਸਲੀ ਸੋਚ ਹੈ ਨਾ, ਸੋਚ ਪੁੱਠੀ ਹੈ। ਅਗਰ ਪੋਜ਼ਿਟਿਵ ਸੋਚ ਹੋਏ ਨਾ ਹਾਂ ਫੇਰ ਮਜ਼ਾ ਆਉਂਦਾ ਹੈ। ਇਹ ਮਜ਼ਾ ਆਉਂਦਾ। ਜਿੱਦਾਂ ਹੁਣ ਅੱਗੇ ਚਲੋ ਸੁਣਦੇ ਸੀਗੇ, ਹੁਣ ਤਾਂ ਚਲੋ ਅਸੀਂ ਤਾਂ ਬਾਹਰ ਆ, ਚਲੋ ਨਹੀਂ ਇਦਾਂ ਦਾ ਹੋ ਅੱਗੇ ਇੰਡੀਆ ਸੀ ਤਾਂ ਬਈ ਆਪਾਪੂ ਕਰਾਉਂਦੇ ਸੀ ਪੰਡਤਾਂ ਕੋ ਕੋਈ ਨਾ ਕੋਈ। ਪਰ ਇਦਾਂ ਸੀ ਕਿ ਦੁਨੀਆ ਜਿਹੜੀ ਇਸ ਕਰਕੇ ਪੈਸੇ ਖਰਚਦੀ ਸੀ ਪੰਡਤ ਤੋਂ ਜਾ ਕੇ ਪਾ ਕਰਾਉਣਾ, ਵੀ ਦੂਜੇ ਦਾ ਪੱਠਾ ਬਿਠਾਉਣ ਨੂੰ, ਤੇ ਗੁਆਂਢੀ ਦੇ ਕੁਛ ਨਾ ਕੁਛ ਕਰਕੇ ਆਉਣਾ। ਵੀ ਤੁਸੀਂ ਉਹੀ ਜੇ ਤੁਸੀਂ ਜਾਣਾ ਹੀ ਆ ਤੁਸੀਂ ਪੰਡਤ ਕੋਲ ਜਾਓ, ਤੁਸੀਂ ਜੋ ਵੀ ਕਰਨਾ ਦਿਓ ਅਗਲੇ ਨੂੰ, ਤੁਸੀਂ ਆਪਣਾ ਮੰਗੋ ਵੀ ਚਲੋ ਸਾਡਾ ਕੋਈ ਜੇ ਭਲਾ ਹੋ ਜਾਏ ਜਾਂ ਕੋਈ ਵੀ ਆ ਹਨਾ। ਪਰ ਉਹ ਦੁਨੀਆ ਇਦਾਂ ਨਹੀਂ ਹੈਗਾ। ਦੁਨੀਆ ਨੂੰ ਇਹ ਹੁੰਦਾ ਵੀ ਬੰਦਾ ਜੀ ਦੱਸੋ ਗੁਆਂਢੀਆਂ ਦਾ ਕਿੱਦਾਂ ਨੁਕਸਾਨ ਹੋਵੇ, ਕੁਛ ਨਾ ਕੋ ਪਾ ਕਰਕੇ ਲਿਆ ਕੇ ਅਗਲੇ ਸਿੱਟਣਾ, ਅਗਲੇ ਟੂਣਾ ਕਰਨਾ ਕਿਸੇ ਨਾ ਕਿਸੇ ਤਰ੍ਹਾਂ ਵੀ ਅਗਲੇ ਦਾ ਹਨਾ ਵੀ ਕੰਮ। ਨੁਕਸਾਨ ਹੋਵੇ। ਹਾਂ ਪਰ ਉੱਥੇ ਪਤਾ ਨਹੀਂਗਾ ਪੰਡਤ ਵੀ ਇਦਾਂ ਦੇ ਆ। ਉਹਨਾਂ ਨੂੰ ਇਹ ਚਾਹੀਦਾ ਸੀਗਾ ਵੀ ਅਸੀਂ ਚੰਗਾ ਹੀ ਕਰਨਾ, ਜਿਹੜਾ ਵੀ ਆਵੇ ਵੀ ਚਲੋ ਤੂੰ ਆਹ ਕਰ ਲਾ ਤੇ ਭਾਈ ਤੇਰਾ ਚੰਗਾ ਸਾਰਾ ਦੂਏ ਦਾ ਬੁਰੇ ਵਾਲਾ ਹੀ ਨਹੀਂ ਕਰਨਾ। ਉਹ ਵੀ ਕਰੀ ਜਾਂਦੇ ਹੁੰਦੇ ਸੀ। ਹੁਣ ਚੰਗੇ ਦਾ ਮਿਲਣਾ ਉਹਨੂੰ ਰੁਪਈਆ ਤੇ ਬੁਰੇ ਦਾ ਮਿਲਣੇ ਆ 50। ਕਿਹੜੀ ਲੋੜ ਆ 50 ਛੱਡਣ ਦੀ? ਬੜੀ ਸੋਹਣੀ ਗੱਲ ਕਰੀ, ਬਹੁਤ ਸੋਹਣੀ ਗੱਲ ਜੀ ਉਹਨੂੰ ਜਿਹੜੇ ਨੇ ਬੁਰਾ ਕਰਾਣਾ ਉਹਨੇ ਕਹਿਣਾ ਤੂੰ 50 ਚੱਕ। ਚੰਗੇ ਕਰਾਉਣ ਵਾਲੇ ਨੇ ਮਸਾਂ ਰੋ ਬੈਠ ਕੇ ਰੁਪਈਆ ਦੇਣਾ। ਰੁਪਈਆ ਦੇਣਾ। ਹੁਣ ਤੁਸੀਂ ਦੇਖ ਲਓ ਉੱਥੇ ਅੱਗੇ ਸਾਡੇ ਉੱਥੇ ਪੰਡਤ ਸੀਗੇ ਮਸ਼ਹੂਰ ਜੇ, ਉਹ ਮੇਰੇ ਖਿਆਲ ਕਿਸੇ ਦਾ ਉਹਨੇ ਨਿਆਣਾ ਮਰਵਾਤਾ। ਹਾਂਜੀ ਉਹ ਦੂਜੇ ਅਗਲੇ ਜਾਂਦੇ ਨੇ ਸਾਡੇ ਨਿਆਣਾ ਨਹੀਂ ਹੁੰਦਾ ਜਾਂ ਕੋਈ ਪ੍ਰੋਬਲਮ ਸੀਗੀ, ਤਾਂ ਅਗਲੇ ਨੇ ਕਿਹਾ ਵੀ ਤੁਹਾਨੂੰ ਬਲੀ ਦੇਣੀ ਪੈਣੀ ਆ। ਤੇ ਉਹ ਮੁੜ ਕੇ ਚਲੋ ਪੁਲਿਸ ਕੇਸ ਹੋਇਆ ਸੀ ਮੇਰੇ ਖਿਆਲ, ਉਹ ਅਗਲੇ ਨੇ ਪਤਾ ਨਹੀਂ ਗੁਆਂਢੀ ਦਾ ਚੱਕ ਚੁੱਕੇ ਤਾਂ ਉਹਦੀ ਬਲੀ ਦੇ ਦਿੱਤੀ। ਜਦੋਂ ਪੰਗਾ ਪਿਆ ਤਾਂ ਫਿਰ ਅਗਲੇ ਨੇ ਦੱਸਿਆ ਸਾਨੂੰ ਪੰਡਤ ਨੇ ਕਿਹਾ ਸੀ ਹਨਾ। ਫਿਰ ਮੁੜ ਕੇ ਪੰਡਤ ਵੀ ਅਗਲੇ ਨੇ ਚੱਕਿਆ ਵਿੱਚ ਹੀ ਹਨਾ। ਪਤਾ ਨਹੀਂ ਇਦਾਂ ਦੇ ਇਹ ਤਾਂ ਸੜੇ ਹੋਏ ਬੰਦੇ ਬਹੁਤ ਦੂਰ ਤੱਕ ਚਲੇ ਜਾਂਦੇ ਆ। ਥੋੜੇ ਦਿਨਾਂ ਦੀ ਗੱਲ ਆ, ਪੁਰਾਣੀ ਗੱਲ ਵੀ ਨਹੀਂ। ਜੀ ਸਾਡੇ ਲਾਗੇ ਹੀ ਪਿੰਡ ਆ ਜੀ, ਤੇ ਉੱਥੇ ਦੂਸਰੇ ਦੇ ਡੰਗਰਾਂ ਨੂੰ ਜ਼ਹਿਰ ਦੇਤੀ। ਤੁਸੀਂ ਸੁਣੀ ਹੋਣੀ ਗੱਲ? ਜਿਹੜੀ ਸੁਣੀ ਹਾਂ ਆ ਸਾਡੇ ਰਾਣਾ ਵਾਹਦ ਸਾਹਿਬ ਬੈਠੇ ਆ, ਨੰਬਰਦਾਰ ਸਾਹਿਬ, ਇਹਦਾ ਭਾਈਵਾਲ ਸੀ ਉਹ ਮੁੰਡਾ। ਤੇ ਉਹਦੇ ਡੰਗਰ, ਉਹਦੀ ਗੱਲ ਅਸੀਂ ਕਰਦੇ ਆ, ਰੱਬੋਂ ਬੈਠਾ ਸੀ ਤੇ ਉਹਦੇ ਡੰਗਰ ਐਡੇ ਸੋਹਣੇ ਡੰਗਰ, ਵਿੱਚੋਂ ਕੋਈ ਸੂਣ ਵਾਲੀਆਂ ਕੋਈ ਸੂਈਆਂ ਹੋਈਆਂ, ਸਾਰੇ ਸਾਰੇ ਡੰਗਰ ਮਾਰ ਸਾਰੇ ਹੁੰਦੇ। ਹੁਣ ਕੈਸੇ ਯਾਰ ਜ਼ਾਲਮ, ਇਸ ਤੋਂ ਅੱਗੇ ਕੀ ਜ਼ੁਲਮ ਹੁੰਦਾ ਹੈ? ਬੇਜ਼ਬਾਨਾਂ ਨਾਲ ਦੁਸ਼ਮਣੀ ਕਾਦੀ? ਬੇਜ਼ਬਾਨਾਂ ਯਾਰ ਤੇ ਫਿਰ ਜ਼ੁਲਮ ਦੀ ਤਾਖੀਰ ਹੋਈ ਪਈ ਹੈ ਜੀ। ਹਾਂ ਫਿਰ ਜਿਹੜਾ ਬੰਦਾ ਸਹੀ ਆ ਉਹਦੇ ਹਰ ਕੋਈ ਮੁਖਾਲਫ ਹੈ। ਉਹਦੇ ਮੁਖਾਲਫ, ਉਹਦੇ ਮੁਖਾਲਫ ਹੈ। ਜੀ ਜੀ ਜੀ। ਇਸ ਟਾਈਮ 70 ਸਾਲ ਤੋਂ ਉੱਤੇ ਜਾ ਰਹੀ ਮੇਰੀ ਉਮਰ ਮਾਸ਼ਾਅੱਲਾ। ਮੇਰਾ ਛੋਟਾ ਭਾਈ ਹੈ ਭਤੀਜਾ, ਆਪਰ ਪਤਰੇਰ ਬੈਠਾ ਹੈ ਭਰਾ ਸਾਡਾ। ਇੱਥੇ ਸਵਾਏ ਉਹ ਬਰਤਨ ਵਾਲੀ ਗੱਲ ਤੋਂ ਨਾ ਹੋਰ ਗੱਲ ਹੀ ਕੋਈ ਨਹੀਂ। ਉਹ ਕੋਈ ਗੱਲ ਕੋਈ ਨਹੀਂ ਗੱਲ ਨਹੀਂ ਹੈ। ਮੈਂ ਤੁਹਾਨੂੰ
ਦੂਏ ਦਾ ਮਾੜਾ ਹੀ ਸੋਚਣਾ ਦਿਹਾੜੇ ਹੈ, ਚੰਗਾ ਤਾਂ ਗੱਲ ਸੋਚਣਾ ਕਰਦੇ ਸੀ ਬੰਦੇ ਤੇ ਮੈਨੂੰ ਕਿਸੇ ਬੰਦੇ ਨੇ ਆ ਕੇ ਦੱਸਿਆ, ਚਲ ਕੋਈ ਵੀ ਬਲਾਦਰੀ ਹੋਈ ਜੀ ਆਪਾਂ ਜੀ ਕੀ ਲੈਣਾ। ਹਾਂਜੀ ਹਾਂਜੀ ਉਹਨੇ ਆ ਕੇ ਦੱਸਿਆ ਉਹਨੇ ਕਿ ਗੁਜ਼ਾਰਾ ਚੌਧਰੀ ਬਣ ਕੇ ਬੈਠਾ ਕਿ ਤੇ ਕੱਲ ਤਾਂ ਮੱਝਾਂ ਚਾਰਦਾ ਸੀ। ਉਹ ਮੱਝਾਂ ਚਾਰਨੀਆਂ, ਮੈਂ ਕਿਹਾ ਕਿਤੇ ਗੁਨਾਹ, ਆਵੇ ਖਿੱਚ ਕਰਦਾ ਮੈਨੇ ਮਿਹਨਤ ਕਰਦਾ ਸੀ ਆਪਣੀ ਮੈਂ। ਜੀ ਜੀ ਅੱਜ ਕਹਿੰਦੇ ਜੋ ਕਾਰ 'ਚ ਬਹਿੰਦਾ, ਮੈਂ ਕਿਹਾ ਭਾਈ ਫਿਰ ਉਹਦੀ ਹਵਾ ਕੱਢ ਦਿਓ। ਆਹ ਹਵਾ ਕੱਢ ਦੇ ਇਹੀ ਹੋ ਸਕਦਾ ਹੈ। ਸਾਡੇ ਗੱਲ ਨਹੀਂ ਜਾਂਦੀ ਹੈਗੀ। ਜੀ 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 ਨਹੀਂ ਜੀ, ਪੰਜੇ ਉਂਗਲਾਂ ਇੱਕੋ ਜੀਆਂ ਨਹੀਂ, ਬੜੇ ਬੜੇ ਚੰਗੇ ਵੀ ਆ, ਬੰਦੇ ਆ। ਚੰਗੇ ਵੀ ਵਿੱਚ ਬੜੇ ਬੜੇ ਆ ਜੀ, ਪੰਜੇ ਜਿਹੜਾ ਉਂਗਲਾਂ ਇੱਕੋ ਹੱਸਦਾ ਨਾ ਜੀਆਂ ਇਹ ਬੜੀ ਬੁਰੀ ਸ਼ੈ ਹੈ। ਹਾਂ ਜੀ ਹਾਂ। ਇਹ ਪਤਾ ਨਹੀਂ ਜਦੋਂ ਸਾਡਾ ਕੁਝ ਚਲੋ ਰੱਬ ਦੇ ਰੰਗੇ ਬਚਾਇਆ ਵੀ ਜਾਣੀ ਕਿ ਜਦੋਂ ਕਿਤੇ ਗਏ ਆ ਨਹੀਂ ਇਦਾਂ ਦੀ ਕੋਈ ਗੱਲ ਸੁਣੀ, ਪਰ ਨਹੀਂ ਤਾਂ ਉਹ ਉਧਰ ਜਾ ਕੇ ਵੀ ਲੋਕੀ ਕਰੀ ਫਿਰੀ ਜਾਂਦੇ। ਮੈਂ ਸੁਣਦਾ ਕਈਆਂ ਦਾ ਨਾ, ਕਈਆਂ ਦਾ ਕਈ ਦੱਸਦੇ ਵੀ ਚਲੋ ਸਾਡਾ ਕੰਮ ਨਹੀਂ ਚੱਲਣ ਡਿਆ, ਅਗਲੇ ਨੂੰ ਲੱਗਦਾ ਵੀ ਕਿਸੇ ਨਾ ਕਿਸੇ ਨੇ ਕੋਈ ਰਿਸ਼ਤੇਦਾਰ ਨੇ ਕੋਈ ਕਰਤਾ ਕੁਛ ਨਾ ਕੁਛ, ਇਦਾਂ ਉਧਰ ਜਾ ਕੇ ਵੀ ਹਾਂਜੀ ਸੁਣਦਾ ਇਦਾਂ ਦਾ ਕੋਈ ਨਾ ਕੋਈ ਨਾ ਪਤਾ ਦੁਨੀਆ ਦਾ। ਇਹਨਾਂ ਨੂੰ ਮੰਨਣ ਵਾਲੇ ਅੰਗਰੇਜ਼ ਬਹੁਤ ਆ। ਬਹੁਤ ਆ ਬਹੁਤ। ਆ ਨਵੀਂ ਗੱਲ ਸੁਣ ਲਓ ਲੈ। ਹਾਂਜੀ ਆਪਣੇ ਬੰਦੇ ਸਾਡੇ ਕੋਈ ਜਾਣਕਾਰ ਸੀਗੇ, ਉਹ ਪਤਾ ਨਹੀਂ ਹੁਣ ਕਿੱਦਾਂ ਹੁੰਦਾ ਸੀ, ਉਹ ਕਹਿੰਦੇ ਸਾਡੇ ਉੱਥੇ ਜਿੱਥੇ ਵੀ ਟੈਚੀ ਟੂਚੀ ਕੱਪੜੇ ਪਏ ਆ ਉਹ ਵਿੱਚ ਸਾਰੇ ਕੱਟ ਹੋ ਜਾਂਦੇ ਕਿਸੇ ਤਰ੍ਹਾਂ, ਹਾਂਜੀ ਹਾਂਜੀ। ਕੌਣ ਕਰਦਾ ਆ ਕਿੱਦਾਂ ਹੁੰਦਾ ਆ, ਕਹਿੰਦੇ ਕਦੇ ਸਾਡਾ ਸੋਫਾ ਵੱਢ ਹੋ ਜਾਂਦਾ ਆ, ਕਦੇ ਕੁਛ ਆ, ਮਤਲਬ ਇਦਾਂ ਨੁਕਸਾਨ ਹੋਈ ਜਾਂਦਾ ਆ। ਹਾਂ ਕਦੇ ਕੰਨਾਂ ਦੇ ਛਿੱਟੇ ਪੈ ਜਾਂਦੇ ਲਹੂ ਦੇ। ਵਾਈਟ ਹਾਊਸ ਆ ਨਾ ਜੀ, ਉੱਥੇ ਉਹ ਕਹਿੰਦੇ ਆ ਵੀ ਇੱਥੇ ਪਰਮਾਨੈਂਟ ਜਿਹੜੇ ਆ ਨਾ ਜੀ ਰਹਿائش ਪਜੀਰ ਆ, ਤੇ ਹਰ ਜਿਹੜਾ ਸਦਰ ਆ ਨਾ ਉਹ ਕਹਿੰਦਾ ਮੈਂ ਦੇਖਿਆ, ਉਹ ਬਹੁਤ ਯਕੀਨ ਰੱਖਦੇ ਆ। ਅੱਛਾ ਨਾ ਇੱਕ ਗੱਲ ਹੋਰ ਵੀ ਦੇਖੀ ਆ, ਜਿਹੜੀ ਤੁਸੀਂ ਗੱਲ ਅੱਗੇ ਕੀਤੀ ਨਾ, ਇਹ ਅਸੀਂ ਆਪਣੀ ਅੱਖਾਂ ਨਾਲ ਦੇਖੀ ਸੀ, ਹੁਣ ਪਤਾ ਨਹੀਂ ਝੂਠਾ ਸੱਚਾ। ਪੇਟੀ ਨੂੰ ਜੰਦਾ ਲੱਗਾ ਰੰਜੂਰਾਂ ਦੀ ਤੇ ਵਿੱਚੋਂ ਧੂਆਂ ਨਿਕਲ ਰਿਹਾ। ਹਾਂ ਤੇ ਉਹ ਕਿਸੇ ਨੇ ਆ ਕੇ ਦੱਸਿਆ ਵੀ ਉਹ ਤੁਹਾਡੇ ਘਰੇ ਅੱਗ ਲੱਗੀ, ਜਾ ਕੇ ਭੱਜੇ ਗਏ, ਅਸੀਂ ਵੀ ਨਾਲ ਗਏ। ਜੰਦਾ ਵੀ ਖਬਰ ਕਦੋਂ ਦਾ ਲੱਗਾ, ਉਹ ਜੰਦਾ ਖੋਲਿਆ ਵਿੱਚ ਪੇਟੀ ਨੂੰ, ਧੂਆਂ ਨਿਕਲਿਆ, ਕੱਪੜਿਆਂ ਨੂੰ ਅੱਗ ਲੱਗੀ। ਵੀ ਫਿਰ ਹੈ ਤਾਂ ਸਹੀ ਜਾਦੂ ਟੂਣਾ ਦਾ। ਹੈ ਤਾਂ ਸਹੀ ਹੈ। ਮੇਰੇ ਜਿੱਦਾਂ ਡੈਡੀ ਉਦਾਂ ਨਾ ਪਿੱਛੇ ਇੱਥੇ ਹੈਡ ਮਾਸਟਰ ਸਕੇ, ਅੱਛਾ ਹਾਂਜੀ 20 ਸਾਲ ਉਹਨੇ ਪੜਾਇਆ, ਮਾਸਟਰ ਕੀਤੀ। ਹੁਣ ਜਦੋਂ ਉਧਰ ਗਏ ਆ, ਚਲੋ ਉਹ ਇਦਾਂ ਦਾ ਸ਼ੌਂਕ ਸੀਗਾ, ਮਤਲਬ ਪੜਾਉਂਦੇ ਗਏ ਕਰਕੇ ਉੱਥੇ ਉਹਨਾਂ ਨੇ ਨੋਟਰੀ ਜਿੱਦਾਂ ਉਹ ਵੀ ਪਾਸ ਕਰ ਲਈ ਹਨਾ, ਤੇ ਉਹ ਜਿੱਦਾਂ ਮੰਨ ਲਓ ਹੋਰ ਕੋਈ ਪੇਪਰ ਵਰਕ ਸਾਰਾ ਕਰ ਲੈਂਦੇ ਸੀ। ਹੁਣ ਉੱਥੇ ਪਤਾ ਨਹੀਂ ਕਿੰਨੇ ਕੁ ਬੰਦਿਆਂ ਦਾ, ਜੇ ਗੁਰਦੁਆਰੇ ਕੋਈ ਗ੍ਰੰਥੀ ਜਾਂਦਾ ਉਹਦਾ ਪੇਪਰ ਵਰਕ ਕਰ ਨਾਲ ਲਿਜਾ ਕੇ, ਤਾਂ ਜਾਂ ਨੋਟਰੀ ਨਾਟਰੀ ਵੀ ਕਰਨੀ ਆ। ਹੁਣ 3-4 ਸਾਲ ਉਹਨੇ ਰੱਖੀ ਆ, ਕੋਈ ਫ੍ਰੀ ਜਿੱਦਾਂ ਮਤਲਬ ਕੋਈ ਕਿਸੇ ਤੋਂ ਪੈਸਾ ਨਹੀਂ, ਨਾ ਹੀ ਕੋਈ ਉਹਦਾ ਆਫਿਸ ਖੋਲਿਆ, ਜਿੱਦਾਂ ਘਰੇ ਬੈਠੇ ਆ। ਉਹ ਸ਼ੌਂਕ ਸੀਗਾ ਨੋਟਰੀ ਪਾਸ ਕਰ ਲਈ, ਕਰਕੇ ਤਾਂ ਆਰਾਮ ਦੇ ਨਾਲ, ਨਹੀਂ ਤਾਂ ਮੇਰੇ ਕੋਲ $10-20 ਹੈਗੇ ਆ ਜੇ ਤੁਸੀਂ ਮੋਹਰ ਲਾਉਣੀ ਕਿਸੇ ਦੇ ਵੀ ਕੁਛ ਪੇਪਰ ਦੇ, ਤੇ ਉਹ ਕੋਈ ਨਹੀਂ। ਅੱਜ ਤਾਂ ਉਹਨਾਂ ਨੂੰ ਕਿਹਾ ਵੀ ਨਹੀਂ, ਮੰਨ ਲਓ ਜਿੰਨੇ ਆ ਹੁਣ ਵੀ ਆ ਗੁਰਦੁਆਰੇ ਉੱਥੇ ਕੋਈ ਨਾ ਕੋਈ ਭਾਈ ਆਏ ਰਹਿੰਦੇ ਆ, ਤੇ ਉਹਨਾਂ ਦਾ ਸਾਰਾ ਅਗਲੇ ਨੇ ਲਿਜਾਣਾ ਕਰਨਾ, ਪੇਪਰ ਵਰਕ ਕਰਾਉਣਾ। ਠੀਕ ਹੈ ਵੀ ਸੇਵਾ ਮਤਲਬ ਕੋਸ਼ਿਸ਼ ਕਰਦੇ ਆ ਜਦੋਂ ਚੰਗਾ। ਹਾਂਜੀ ਹਾਂਜੀ ਨਹੀਂ, ਚੰਗੇ ਦੀ ਕੋਸ਼ਿਸ਼ ਕਰਨੀ ਚਾਹੀਦੀ। ਦੇਖੋ ਆਹੀ ਜਿਹੜਾ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਨਾ, ਵੀ ਜਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਸਾਡੇ ਗੱਭਿਓਂ ਸੂਈ ਨਹੀਂ ਸੀ ਲੰਘਦੀ, ਵੀ ਸਿੱਖ ਮੁਸਲਮਾਨ ਇਦਾਂ ਇਕੱਠੇ ਰਹਿੰਦੇ ਸੀ, ਇਦਾਂ ਵਰਤਾਰਾ ਸੀ ਵੀ ਵਿਚਾਲਿਓਂ ਸੂਈ ਨਹੀਂ ਸੀ ਲੰਘਦੀ, ਤੇ ਵਿੱਚੋਂ ਪਿਆ ਗਿਆ ਖਾਸਾ, ਕਹਿ ਲਓ ਵੀ ਟਾਈਮ ਲੰਘ ਗਿਆ, ਤੇ ਹੁਣ ਫਿਰ ਅਸੀਂ ਜੁੜਦੇ ਜਾਂਦੇ, ਉਦਾਂ ਹੀ ਪਿਆਰ ਬਣਦਾ ਜਾਂਦਾ, ਆਣ ਜਾਣ ਬਣਦਾ ਜਾਂਦਾ। ਮੈਂ ਤਾਂ ਕਈ ਵਾਰੀ ਕਿਹਾ ਵੀ ਇਸ ਸਾਂਝ ਦੀ ਨਾ ਖੈਰ ਮੰਗਿਆ ਕਰੋ, ਰੱਬ ਇਸ ਸਾਂਝ ਨੂੰ ਵਧਾਵੇ। ਸਹੀ ਹਾਂਜੀ ਜਿੱਦਾਂ ਹੁਣ ਦੂਈ ਪੀੜ੍ਹੀ ਆ ਰਹੀ ਆ, ਵੀ 7ਵੀਂ ਪੀੜ੍ਹੀ ਤੱਕ ਵੀ ਇਦਾਂ ਹੀ ਕੰਮ ਚੱਲਿਆ ਰਹੇ, ਆਣ ਜਾਣ ਹੋਵੇ, ਸਾਡਾ ਲੈਣ ਦੇਣ ਹੋਵੇ, ਮੁਲਕਾਂ ਦਾ ਪਿਆਰ ਹੋਵੇ। ਤੇ ਅਸੀਂ ਰਾਜਵੀਰ ਸਿੰਘ ਨਿਹਾਲ ਸਾਹਿਬ ਦੇ ਬਹੁਤ ਨਾਹਲ ਹਾਂਜੀ, ਰਾਜਵੀਰ ਸਿੰਘ ਨਾਹਲ ਸਾਹਿਬ ਦੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ, ਜਿਹੜੇ ਅਮਰੀਕਾ ਤੋਂ ਉੱਥੋਂ ਸੋਚ ਕੇ ਸਾਡੇ ਵਾਸਤੇ ਟਾਈਮ ਕੱਢ ਕੇ ਤੇ ਇੰਨੀ ਚਾਹਤ ਪਿਆਰ ਲੈ ਕੇ ਤੇ ਸਾਨੂੰ ਹੌਸਲਾ ਦੇਣ ਵਾਸਤੇ, ਸਾਨੂੰ ਥਾਪੜਾ ਦੇਣ ਵਾਸਤੇ, ਤੇ ਸਾਡੇ ਭਰਾ ਸਾਡੇ ਕੋਲ ਬੈਠੇ ਆ। ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ, ਤੁਹਾਡਾ ਆਣਾ ਸਿਰ ਮੱਥੇ ਤੇ। ਹਾਂਜੀ ਤੁਸੀਂ ਵੀ ਟਾਈਮ ਕੱਢਿਆ। ਨਾ ਕੋਈ ਨਹੀਂ। ਹਾਂ ਤੁਸੀਂ 7 ਸਮੁੰਦਰਾਂ ਤੋਂ ਪਾਰ ਤੋਂ ਆ ਗਏ ਆ, ਤੇ ਅਸੀਂ ਇੱਥੇ ਟਾਈਮ ਹੀ ਟਾਈਮ ਆ ਜੀ। ਹਾਂ